बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ अपने चैनल ਤੇ ਇੱਕ ਦਫਾ ਫਿਰ ਖੁਸ਼ ਆਮਦੀਦ ਕਹਿੰਦੇ ਆ। ਅੱਜ ਇੱਕ ਬੜੀ ਖਾਸ ਵੀਡੀਓ तमाम ਦੋਸਤਾਂ ਭਰਾਵਾਂ ਲਈ ਕਿਸਾਨਾਂ ਲਈ ਜ਼ਿਮੀਂਦਾਰਾਂ ਲਈ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਉਹਨਾਂ ਦੋਸਤਾਂ ਵਾਸਤੇ ਜਿਹੜੇ ਆਪਣੀ ਜ਼ਮੀਨ ਵਿੱਚ ਕਦੇ ਵੀ ਗੋਬਰ ਇਸਤੇਮਾਲ ਨਹੀਂ ਕਰਦੇ, ਉਹਨਾਂ ਨੂੰ ਦਿਖਾਣਾ ਚਾਹੁੰਦੇ ਹਾਂ ਕਿ ਗੋਬਰ ਦਾ ਕਿੰਨਾ ਹੀ ਕਮਾਲ ਰਿਜ਼ਲਟ ਆਇਆ ਹੈ। ਤੁਸੀਂ ਦੇਖ ਕੇ ਖੁਦ ਹੈਰਾਨ ਰਹਿ ਜਾਓਗੇ। ਅਸੀਂ ਇਸ ਜਗ੍ਹਾ ਤੇ ਬਰਸੇਮ ਕਾਸ਼ਤ ਕੀਤੀ है। ਤੁਹਾਨੂੰ ਅੱਗੇ ਚੱਲ ਕੇ ਅਸੀਂ ਦਿਖਾਣੇ ਆ ਸਾਰਾ ਕਿ ਕਿਸ ਤਰ੍ਹਾਂ ਅਸੀਂ ਵੰਡ ਕੱਢੀ ਹੈ। ਇਹ ਵੀ ਤੁਸੀਂ ਦੇਖ ਰਹੇ ਹੋ, ਇਹ ਬਰਸੇਮ ਦਾ 1 ਹੀ ਏਕੜ ਵਿੱਚ ਅਸੀਂ ਖੜੇ ਹਾਂ। ਇਹ ਵੀ ਤੁਸੀਂ ਦੇਖ ਰਹੇ ਹੋ। ਇੱਕ ਸਾਈਡ ਤੇ ਅਸੀਂ ਗੋਬਰ ਇਸਤੇਮਾਲ ਕੀਤਾ ਹੈ। ਗੋਬਰ ਕਿਸ ਤਰ੍ਹਾਂ ਕਿ ਇਸ ਜਗ੍ਹਾ ਤੇ ਅਸੀਂ ਪਨੀਰੀ ਕਾਸ਼ਤ ਕੀਤੀ ਸੀ ਮੂੰਜੀ ਦੀ, ਤੇ ਤੁਸੀਂ ਜਾਣਦੇ ਹੋ ਮੂੰਜੀ ਦੀ ਪਨੀਰੀ ਜਿਹੜੀ ਕਾਸ਼ਤ ਹੁੰਦੀ ਜਾਂ ਫਿਰ ਸੂਆ ਤੇ ਹੁੰਦੀ ਹੈ ਤੇ ਜਾਂ ਫਿਰ ਆਲੀ ਤੇ ਹੁੰਦੀ ਹੈ। ਅਸੀਂ ਆਲੀ ਤੇ ਪਨੀਰੀ ਕਾਸ਼ਤ ਕੀਤੀ ਸੀ। एक साइड ਤੇ ਆਲੀ ਹੈ ਤੇ ਇਹ ਬਾਕੀ ਖਾਲੀ ਰਹਿ ਗਈ ਸੀ। ਇਹਦੇ ਤੇ ਅਸੀਂ ਕੋਈ ਚੀਜ਼ ਕਾਸ਼ਤ ਨਹੀਂ ਕੀਤੀ। ਇਹ ਤੁਸੀਂ ਦੇਖ ਰਹੇ ਹੋ, ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਕਿੰਨੇ ਪਾੜੇ ਨੇ, ਕਿੰਨੇ ਉਹਦੇ ਵਿੱਚ ਨਾਗੇ ਨੇ। ਬਰਸੇਮ ਸਹੀ ਨਹੀਂ ਹੋਈ ਕਿਸ ਤਰ੍ਹਾਂ। ਇਹ ਜਿਹੜਾ ਤੁਹਾਨੂੰ ਪਲਾਟ ਨਜ਼ਰ ਆ ਰਿਹਾ, ਜਿੰਨੇ ਦੂਰ ਤੱਕ ਨਜ਼ਰ ਆ ਰਿਹਾ ਹੈ, ਇਸ ਸਾਈਡ ਤੇ ਸਾਰੀ ਅਸੀਂ ਪਨੀਰੀ ਕਾਸ਼ਤ ਕੀਤੀ ਸੀ। ਇਹ ਸਾਰੀ ਪਨੀਰੀ ਦੇ ਉੱਤੇ ਅਸੀਂ ਚੂੰਕਿ ਆਲੀ ਪਾਈ ਸੀ, ਬਕਾਇਦਾ ਗੋਬਰ ਵੀ ਨਹੀਂ ਡਾਲਿਆ, ਸਿਰਫ ਆਲੀ ਪਾਈ ਸੀ। जिस तरह धान की मुंजी की पनीरी काश्त होंदी है, यह तुसीं देख रहे हो। ਉਹਦਾ रिजल्ट कितना कमाल है। बेहतरीन उगाओ होया है, बेहतरीन उगाओ होया है, कोई नागे नहीं। तुसीं देख रहे हो सरों भी हो चुकी है भरपूर अंदाज नाल। बेहतरीन शानदार इत्थे चारे की फसल हुई है। ये असी इस जगह तो असी ये बन्ना पाया हुआ सी। इस साइड ते पनीरी काश्त की सी ते यह जिहड़ी साइड है ये खाली रह गई सी। इत्थे असी कोई चीज़ काश्त नहीं की। ਇੱਥੇ ਅਸੀਂ DAP ਸਾਰੇ ਏਕੜ ਵਿੱਚ DAP ਡਾਲ ਕੇ ਤੇ ਅਸੀਂ ਚਾਰਾ ਕਾਸ਼ਤ ਕੀਤਾ। ਤੁਸੀਂ ਦੋਵਾਂ ਸਾਈਡਾਂ ਦਾ ਰਿਜ਼ਲਟ ਚੈੱਕ ਕਰ ਸਕਦੇ ਜੇ। ਸਭ ਕੁਝ ਤੁਹਾਡੇ ਸਾਹਮਣੇ ਹੈ ਕਿ ਜਿੱਥੇ ਅਸੀਂ ਗੋਬਰ ਇਸਤੇਮਾਲ ਕੀਤਾ ਹੈ ਉਹਦਾ ਕੀ ਰਿਜ਼ਲਟ ਹੈ, ਤੇ ਇਹ ਜਿਹੜੀ ਜਗ੍ਹਾ ਰਹਿ ਗਈ ਹੈ ਜਿੱਥੇ ਗੋਬਰ ਇਸਤੇਮਾਲ ਨਹੀਂ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖਾਲੀ ਹੈ। ਬੀਜ ਦਾ ਉਗਾਓ ਵੀ ਨਹੀਂ ਸਹੀ ਹੋਇਆ। ਇਹ ਕਿਸ ਤਰ੍ਹਾਂ ਭਰਪੂਰ ਅੰਦਾਜ਼ ਨਾਲ ਹੋਇਆ, ਬਿਹਤਰੀਨ ਰਿਜ਼ਲਟ ਆਇਆ ਹੈ। ਇਹ ਬਕਾਇਦਾ ਗੋਬਰ ਵੀ ਨਹੀਂ, ਸਿਰਫ ਆਲੀ ਪਾਈ ਹੈ, ਉਹਦਾ ਇਹ ਰਿਜ਼ਲਟ ਹੈ। ਤੇ ਤੁਹਾਨੂੰ ਅੱਗੇ ਦਿਖਾਣੇ ਆ। ਵੇਖੋ ਇਹ ਕਿੰਨਾ ਖਾਲੀ ਜਗ੍ਹਾ ਬਚੀ ਹੈ, ਬੀਜ ਦਾ ਉਗਾਓ ਨਹੀਂ ਹੋਇਆ। ਇੱਥੇ ਅਸੀਂ DAP ਇਸਤੇਮਾਲ ਕੀਤੀ ਹੈ। ਇਹ ਕਿਸ ਤਰ੍ਹਾਂ ਰਹਿ ਗਈ ਹੈ, ਨਾਗੇ ਹੋਏ ਨੇ। ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਗੋਬਰ ਯਾਨੀ ਆਲੀ ਦਾ ਢੇਰ ਲਗਾਉਂਦੇ ਰਹੇ ਹਾਂ। ਇੱਥੇ ਅਸੀਂ ਜਮ੍ਹਾਂ ਕਰਦੇ ਰਹੇ ਹਾਂ। ਇੱਕ ਇਹ ਹੈ ਤੇ ਇੱਕ ਹੈ। ਇਹ ਦੋ ਜਗ੍ਹਾ ਤੇ ਅਸੀਂ ਢੇਰੀਆਂ ਲਗਾਉਂਦੇ ਰਹੇ ਹਾਂ। ਢੇਰੀਆਂ ਲਾਉਣ ਦਾ ਨਤੀਜਾ ਹੈ ਕਿ ਅਸੀਂ ਉੱਥੋਂ ਗੋਬਰ ਯਾਨੀ ਉਹ ਆਲੀ ਉਠਾ ਵੀ ਲਈ ਹੈ, ਲੇਕਿਨ ਉਸ ਦੇ ਬਾਵਜੂਦ ਤੁਸੀਂ ਦੇਖ ਰਹੇ ਹੋ ਕਿ ਉਸ ਜਗ੍ਹਾ ਤੇ ਵੀ ਕਿੰਨੀ ਅੱਛੀ ਚਾਰੇ ਦੀ ਫਸਲ ਹੋਈ ਹੈ। ਇਹ ਦੋ ਇੱਕ ਇਹ ਢੇਰੀ ਹੈ, ਤੁਸੀਂ ਦੇਖ ਰਹੇ ਹੋ, ਤੁਹਾਡੇ ਸਾਹਮਣੇ ਹੈ। ਵੇਖੋ ਰਿਜ਼ਲਟ ਚੈੱਕ ਕਰੋ। ਇਹ ਸਿਰਫ ਗੋਬਰ ਦਾ ਕਮਾਲ ਹੈ। ਇਹ ਦੂਸਰੀ ਢੇਰੀ ਹੈ। ਅਸੀਂ ਇੱਥੇ ਗੋਬਰ ਦੀ ਢੇਰੀਆਂ ਲਗਾ ਕੇ ਰੱਖੀਆਂ ਸਨ। ਉਸ ਜਗ੍ਹਾ ਤੋਂ ਵੀ ਕਿਸ ਸ਼ਾਨਦਾਰ ਤਰੀਕੇ ਨਾਲ ਫਸਲ ਹੋਈ ਤੇ ਇਹ ਦੂਸਰੀ ਚੈੱਕ ਕਰ ਲਓ। ਤੁਸੀਂ ਤੁਹਾਡੇ ਸਾਹਮਣੇ ਹੈ ਰਿਜ਼ਲਟ। ਸਿਰਫ ਗੋਬਰ ਡਾਲਣ ਦਾ ਤੇ ਨਾ ਡਾਲਣ ਦਾ ਇੰਨਾ ਫਰਕ ਹੈ। ਗੋਬਰ ਡਾਲਿਆ ਜਾਵੇ ਤੇ ਸੋਚ ਸਕਦੇ ਹੋ ਫਸਲ ਕਿੰਨੀ ਸ਼ਾਨਦਾਰ ਹੋ ਸਕਦੀ ਹੈ। ਅੱਗੇ ਤੁਹਾਨੂੰ ਦਿਖਾਣੇ ਆ। ਇਹ ਦੇਖੋ ਇੱਥੋਂ ਵੀ ਅਸੀਂ ਬੰਨੀ ਪਾਈ ਹੋਈ ਸੀ। ਇਸ ਸਾਈਡ ਤੇ ਇੱਕ ਸਾਈਡ ਤੇ ਧਾਨ ਸੀ, ਇਸ ਸਾਈਡ ਤੇ ਅਸੀਂ ਟਰੈਕਟਰ ਦਾ ਰਸਤਾ ਬਣਾਇਆ ਹੋਇਆ ਸੀ, ਤੁਸੀਂ ਦੇਖ ਰਹੇ ਹੋ। ਆਓ ਅੱਗੇ ਮਜ਼ੀਦ ਤੁਹਾਨੂੰ ਦਿਖਾਣੇ ਆ। ਇਹ ਵੇਖ ਲਿਓ ਤੁਸੀਂ ਕੀ ਰਿਜ਼ਲਟ ਇਹਦਾ। ਇਹ ਦੇਖੋ ਇਸ ਜਗ੍ਹਾ ਤੇ ਧਾਨ ਸੀ ਤੇ ਆਲੀ ਸੀ। ਕਿੰਨੀ ਸ਼ਾਨਦਾਰ ਤੇ ਜ਼ਬਰਦਸਤ ਫਸਲ ਹੋਈ ਇੱਥੇ ਚਾਰੇ ਦੀ, ਬਰਸੇਮ ਦੀ, ਤੁਸੀਂ ਦੇਖ ਰਹੇ ਹੋ। ਦੋਸਤੋ ਇਹ ਕੁਦਰਤੀ ਖਾਦਾਂ ਹੀ ਅਸਲ ਕਮਾਲ ਹਨ। ਆਪਾਂ ਮਸਨੂਈ ਖਾਦਾਂ ਵੱਲ ਚੱਲ ਪਏ ਹਾਂ। ਹਾਲਾਂਕਿ ਆਪਣੇ ਆਬਾਓ ਅਜਦਾਦ ਜਿਨ੍ਹਾਂ ਇਹ ਜ਼ਮੀਨਾਂ ਬਣਾਈਆਂ, ਜਿਨ੍ਹਾਂ ਇੱਥੇ ਮਿਹਨਤ ਕੀਤੀ, ਉਹਨਾਂ ਕਦੇ ਵੀ ਇੰਨੀ ਮਸਨੂਈ ਖਾਦ ਇਸਤੇਮਾਲ ਨਹੀਂ ਕੀਤੀ ਸੀ। ਕੁਦਰਤੀ ਖਾਦਾਂ ਤੇ ਆਪਣੀ ਤਵੱਜੋ ਕਰਦੇ ਸਨ, ਪੈਦਾਵਾਰ ਵੀ ਲੈਂਦੇ ਸਨ। ਆਪਾਂ ਅੱਜ ਜਿੱਥੇ ਮਸਨੂਈ ਖਾਦਾਂ ਇਸਤੇਮਾਲ ਕਰ ਰਹੇ ਹਾਂ ਤੇ ਵਕਤੀ ਤੌਰ ਤੇ ਪੈਦਾਵਾਰ ਜ਼ਿਆਦਾ ਲੈ ਰਹੇ ਹਾਂ, ਲੇਕਿਨ ਜ਼ਮੀਨਾਂ ਬੰਜਰ ਕਰ ਰਹੇ ਹਾਂ। ਇਹ ਜ਼ਮੀਨਾਂ ਉਹ ਨੇ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮੁੰਤਕਿਲ ਹੋਣੀ ਹੈ, ਉਹਨਾਂ ਦੀ ਆਪਾਂ ਤਬਾਹੀ ਕਰ ਰਹੇ ਹਾਂ। अगर आप अज भी कुदरती खादा ने तवज्जो करांगे तो बेशक थोड़ी जी पैदावार कम ही क्यों ना हो जाएगी, लेकिन उसका फायदा ये होएगा कि अपनिया ज़मीनां वो आबाद रहणगियां, अपनिया ज़मीनां ते खुशहाली रहेगी, इन्हां दी पैदावार वधेगी तो अपना फायदा होएगा। तुहाडे सब देखण वालियां दा बहुत शुक्रिया। अल्लाह हाफिज़।